ਕਿਰਪਾਨ ਦੇ ਉੱਪਰ ਨੰਦੇੜ ਦੇ ਵਿੱਚ ਪਾਬੰਦੀ ਲੱਗਣੀ ਬਹੁਤ ਸਾਰੇ ਸਵਾਲੀਆ ਚਿੰਨ੍ਹ ਖੜੇ ਕਰਦੀ ਹੈ। ਨਹੀਂ ਦੇਖੋ ਸਵਾਲੀਆ ਚਿੰਨ੍ਹ ਹੈਗੇ ਆ ਤੇ ਜਨਤਾ ਵੀ ਅਸੀਂ ਇੱਕ ਚੀਜ਼ ਦੇਖੀ, ਜਨਤਾ ਵੀ ਹੌਲੀ ਹੌਲੀ ਜਾਗਰੂਕ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਹੁਣ ਕੱਲ ਜਿਹੜੀ ਅਸੀਂ ਵੀਡੀਓ ਪਾਈ ਹੈ ਉਸ ਵੀਡੀਓ ਦੇ ਉੱਤੇ ਥੱਲੇ ਇਹ ਵੀ ਕਮੈਂਟ ਆ ਰਹੇ ਆ, ਕਹਿੰਦੇ ਕਿ ਵੀ RSS ਤੇ BJP ਵਾਲੇ ਨਿਹੱਤਾ ਕਰਕੇ ਜਿਹੜਾ ਸਿੰਘਾਂ ਨੂੰ ਮਾਰਨਾ ਚਾਹੁੰਦੇ ਕਿ ਕੋਈ ਜਥੇਦਾਰ ਸਾਹਿਬ ਕੋਈ ਹੈ ਨਾ, ਕੋਈ ਕੌਮ ਦਾ ਆਗੂ, ਕੋਈ ਮੁਖੀ ਕੋਈ ਹੈਗਾ ਇਸ ਪੰਜਾਬ ਦੀ ਧਰਤੀ ਤੇ ਜਿਹੜਾ ਜਾ ਕੇ ਇਹਨਾਂ ਦੀ ਅਗਵਾਈ ਕਰ ਸਕੇ। ਤੇ ਅਸੀਂ ਪੀਰ ਕਹਿ ਕੇ ਇਹਨਾਂ ਨੂੰ ਪੂਜਦੇ ਹਾਂ। ਬਾਕੀ ਤਾਂ ਚਲੋ ਬੇਅਦਬੀਆਂ ਇਹ ਕੋਈ ਮਤਲਬ ਕੋਈ ਛੋਟੀ ਗੱਲ ਨਹੀਂ ਆ। ਦੂਜੀ ਗੱਲ, ਇੱਕ ਨਿਊਜ਼ 18 ਦੀ ਅਸੀਂ ਵੀਡੀਓ ਵੇਖੀ ਜਿਹਦੇ ਵਿੱਚ ਸਾਫ਼ ਮਤਲਬ ਦਿਖ ਰਿਹਾ ਹੈ ਕਿ ਵੀ ਉਹ ਜੋੜੇ ਲੈ ਕੇ ਜਿਹੜੇ ਆ ਸ਼ਸਤਰਾਂ ਦੇ ਉੱਤੇ ਚੱਲੇ ਹੋਏ ਆ। ਇਹ ਕੋਈ ਮੁੱਦਾ ਕੋਈ ਦੋ ਘਰਾਂ ਦਾ ਮੁੱਦਾ ਤਾਂ ਹੈ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ ਹੈ। ਸਾਰੇ ਪਾਸੇ ਇਹ ਖਬਰ ਫੈਲ ਚੁੱਕੀ ਹੈ ਤੇ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਕਿ ਕਿੱਡਾ ਵੱਡਾ ਮੁੱਦਾ ਹੈ। ਉਹ ਜਿਹੜਾ ਸਿੱਖ ਧਰਮ ਆ ਹੈ ਨਾ, ਆਦਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਉਹ ਜੀਵਿਤ ਗੁਰੂ ਦਾ ਦਰਜਾ ਦਿੰਦਾ ਹੈ। ਤੇ ਜੀਵਿਤ ਗੁਰੂ ਦਾ ਜੇ ਦਰਜਾ ਦਿੰਦਾ ਹੈ ਤੇ ਸਿੱਖ ਧਰਮ ਹੀ ਇਹ ਹੈ ਕਿ ਸਿੱਖ ਧਰਮ ਦੀ ਸ਼ੁਰੂਆਤ ਜਿਹਨੂੰ ਕਹਿੰਦੇ ਬੇਸਿਕ ਜਿਹੜਾ ਬੇਸ ਕਹਿੰਦੇ ਆ ਉਹ 5 ਕਕਾਰ ਨੇ ਆਮ ਸਿੱਖ ਦੇ, ਤੇ 5 ਕਕਾਰਾਂ ਚੋਂ ਕਿਰਪਾਨ ਇੱਕ ਕਕਾਰ ਹੈ। ਤੇ ਜੇ ਉਹੀ ਬੰਦੇ ਤੋਂ ਤੁਸੀਂ ਲਾਮੇ ਕਰਤਾ, ਉਹ ਤੋਂ ਵਿਸਰ ਗਿਆ, ਤੇ ਫਿਰ ਸਿੱਖੀ ਦਾ ਤਾਂ ਫਿਰ ਸਿਧਾਂਤ ਹੀ ਖਤਮ ਹੋ ਗਿਆ। ਜੇ ਉਹ ਕੌਮ ਦੇ ਜਥੇਦਾਰ ਨੇ, ਕੌਮ ਦੇ ਆਗੂ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਕੌਮ ਦੀ ਪੈਰਵਾਈ ਕਰਨ। ਅਸੀਂ ਤਾਂ ਬਾਬਾ ਜੀ ਇੰਨਾ ਵੀ ਕਹਿ ਦਿੰਦੇ ਹਾਂ ਕਿ ਵੀ ਬਾਬਾ ਜੀ ਤੁਸੀਂ ਸਾਡੇ ਮੂਹਰੇ ਵੀ ਨਾ ਤੁਰਿਓ, ਠੀਕ ਹੈ, ਸਾਡੇ ਮਗਰ ਹੀ ਤੁਰਿਓ। ਬਸ ਸਾਨੂੰ ਇੰਨੀ ਕੁ ਬੇਨਤੀ ਹੈ, ਸਾਨੂੰ ਤੁਸੀਂ ਇੰਨਾ ਕੁ ਵਚਨ ਕਰ ਦਿਓ ਕਿ ਬਾਬਾ ਜੀ ਜੋ ਕੁਝ ਵੀ ਹੋਊਗਾ ਅਸੀਂ ਬੈਠੇ ਹਾਂ ਤੁਹਾਡੇ ਮਗਰ ਖੜੇ ਹਾਂ, ਬਸ ਇੰਨੀ ਸਾਨੂੰ ਸੰਤੁਸ਼ਟੀ ਮਿਲ ਜੇ। ਅਸੀਂ ਤੁਹਾਡੇ ਮੂਹਰੇ ਹੋ ਕੇ ਤੁਰਦੇ ਹਾਂ ਬਾਬਾ ਜੀ, ਤੁਸੀਂ ਮਗਰ ਹੋ ਕੇ ਤੁਰੋ। ਸਾਨੂੰ ਇਹ ਵੀ ਨਹੀਂ ਹੈ ਕਿ ਵੀ ਤੁਸੀਂ ਮੂਹਰੇ ਹੋ ਕੇ ਚੱਲੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਮਾਧਿਅਮ ਦੇ ਜ਼ਰੀਏ ਦੇ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦੇ ਰਾਹੀਂ ਇੱਕ ਵੱਡੀ ਖਬਰ ਨੰਦੇੜ ਤੋਂ ਨਿਕਲ ਕੇ ਸਾਹਮਣੇ ਆਈ ਹੈ। ਨੰਦੇੜ ਉਹ ਧਰਤੀ ਹੈ ਜਿਸ ਜਗ੍ਹਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਿੰਦਗੀ ਦਾ ਆਪਣਾ ਸਮਾਂ ਗੁਜ਼ਾਰਿਆ, ਉੱਥੇ ਬਹੁਤ ਵੱਡੇ ਕਾਰਨਾਮੇ ਕੀਤੇ ਹੈ। ਔਰ ਉਸੇ ਜਗ੍ਹਾ ਦੀ ਇਹ ਖਬਰ ਹੈ ਕਿ ਉੱਥੇ 4796 ਜਿਹੜੇ ਸ਼ਸਤਰ ਹੈ ਜਿਹਦੇ ਵਿੱਚ ਸ੍ਰੀ ਸਾਹਿਬਾਂ ਨੇ ਜਾਂ ਹੋਰ ਆਦਿ ਹਥਿਆਰ ਨੇ ਉਹ ਜ਼ਬਤ ਕਰਨ ਨੂੰ ਲੈ ਕੇ, ਤੇ ਖਾਸ ਤੌਰ ਤੇ ਜਿਹੜੇ ਲੋਕ ਇਹਨਾਂ ਕਿਰਪਾਨਾਂ ਨੂੰ ਵੇਚਦੇ ਸੀ ਜਾਂ ਕਿਤੇ ਨਾ ਕਿਤੇ ਵੀ ਜਾਣਕਾਰੀ ਹੈ ਕਿ ਉਹ ਆਪਣੇ ਕੋਲ ਰੱਖਣ ਵਾਲੇ ਵੀ ਸਨ, ਤਾਂ ਉਹਨਾਂ ਨੂੰ ਜ਼ਬਤ ਕਰਨ ਨੂੰ ਲੈ ਕੇ ਤੇ ਪਰਚੇ ਦਰਜ ਕਰਨ ਨੂੰ, ਇਹ ਤਮਾਮ ਸਾਰੀਆਂ ਜਿਹੜੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆਈਆਂ ਨੇ। ਇਹਨਾਂ ਤਮਾਮ ਸਾਰੇ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਤਕਨੀਕੀ ਹੱਲ ਕੀ ਹੈ, ਕਿਉਂ ਇਹ ਘਟਨਾਕ੍ਰਮ ਹੋਇਆ ਹੈ। ਤਾਂ ਸਭ ਤੋਂ ਪਹਿਲਾਂ ਮੈਂ ਇੱਕ ਉਸ ਨਿਹੰਗ ਸਿੰਘ ਆਗੂ ਦੀ ਦੁਕਾਨ ਦੇ ਵਿੱਚ ਆ ਜਿਹੜੇ ਆਪਣੀ ਕਿਰਤ ਵਿਰਤ ਵੀ ਕਰਦੇ ਆ, ਸ੍ਰੀ ਸਾਹਿਬਾਂ ਕਿਰਪਾਨਾਂ ਵੇਚਦੇ ਨੇ, ਔਰ ਖ਼ਾਸ ਤੌਰ 'ਤੇ ਇਹ ਪੰਥ ਦੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਲਗਾਤਾਰ ਅਗਾਂਹ ਵਧੂ ਸੋਚ ਦੇ ਨਾਲ ਵਿਚਰਦੇ ਵੀ ਨੇ। ਗੱਲਬਾਤ ਕਰ ਲੈਣਾ ਮੇਰੇ ਨਾਲ ਨਿਹੰਗ ਸਿੰਘ ਜਸਦੀਪ ਸਿੰਘ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਿਹੜੀ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਨੰਦੇੜ ਤੋਂ ਖਬਰ ਆ ਰਹੀ ਹੈ ਕਿ ਤਕਰੀਬਨ 5000 ਦੇ ਕਰੀਬ ਜਿਹੜੇ ਕਿਰਪਾਨਾਂ ਨੇ, ਸ੍ਰੀ ਸਾਹਿਬਾਂ ਨੇ ਜਾਂ ਆਦਿ ਹੋਰ ਸ਼ਸਤਰ ਨੇ ਉਹ ਜ਼ਬਤ ਕੀਤੇ ਗਏ ਆ। ਉੱਥੇ ਜਿਨ੍ਹਾਂ ਦੇ ਕੋਲੇ ਹਥਿਆਰ ਸੀ ਜਾਂ ਜਿਹੜੇ ਵੇਚਦੇ ਸੀ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਹੋਏ ਆ। ਕਿਵੇਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਜੀ? ਸਾਨੂੰ ਖਬਰ ਮਿਲੀ ਸੀਗੀ, ਇਹ ਪਰਸੋਂ ਦੀ ਖਬਰ ਆ, ਸਾਡੇ ਕੋਲੇ ਪਹੁੰਚ ਗਈ ਸੀਗੀ ਇਹ ਖਬਰ। ਤੇ ਅਸੀਂ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਅਸੀਂ ਇੱਕ ਵੀਡੀਓ ਵੀ ਜਾਰੀ ਕੀਤੀ ਸੀਗੀ। ਅਸੀਂ ਇਹੀ ਵਚਨ ਕੀਤੇ ਸੀਗੇ ਕਿ ਆਪਣਾ ਕਿ ਕੋਈ ਜਥੇਦਾਰ ਸਾਹਿਬ ਕੋਈ ਹੈ ਨਾ, ਕੋਈ ਕੌਮ ਦਾ ਆਗੂ, ਕੋਈ ਮੁਖੀ ਕੋਈ ਹੈਗਾ ਇਸ ਪੰਜਾਬ ਦੀ ਧਰਤੀ ਤੇ ਜਿਹੜਾ ਜਾ ਕੇ ਇਹਨਾਂ ਦੀ ਅਗਵਾਈ ਕਰ ਸਕੇ, ਹੈ ਨਾ। ਕਿਉਂਕਿ ਜਿਹੜੇ ਸ਼ਸਤਰ ਆ ਅਸੀਂ ਇਹਨਾਂ ਨੂੰ ਪੀਰ ਕਹਿ ਕੇ ਪੂਜਦੇ ਆ, ਹੈ ਨਾ।
ਅਸੀਂ ਮਹਾਰਾਜ ਦੀ ਵਿੱਚ ਬਾਣੀ 'ਚ ਵੀ ਆਉਂਦੇ ਆ ਹੈ ਨਾ, ਉਸ ਕਿਰਪਾਨ ਖੰਡੋ ਖੜਕ ਤੋਂ ਬਖਤਬਰ ਅਰਤੀਰ ਸਾਹਿਬ ਸਰੋਈ ਸਾਹਿਥੀ ਹਮਾਰੇ ਪੀਰ, ਤੇ ਅਸੀਂ ਪੀਰ ਕਹਿ ਕੇ ਇਹਨਾਂ ਨੂੰ ਪੂਜਦੇ ਆ। ਬਾਕੀ ਤਾਂ ਚਲੋ ਬੇਅਦਬੀਆਂ ਇਹ ਕੋਈ ਮਤਲਬ ਕੋਈ ਛੋਟੀ ਗੱਲ ਨਹੀਂ ਆ। ਦੂਜੀ ਗੱਲ, ਇੱਕ ਨਿਊਜ਼ 18 ਦੀ ਅਸੀਂ ਵੀਡੀਓ ਵੇਖੀ ਜਿਹਦੇ ਵਿੱਚ ਸਾਫ਼ ਮਤਲਬ ਦਿਖ ਰਿਹਾ ਹੈ ਕਿ ਵੀ ਉਹ ਜੋੜੇ ਲੈ ਕੇ ਜਿਹੜੇ ਆ ਸ਼ਸਤਰਾਂ ਦੇ ਉੱਤੇ ਚੱਲੇ ਹੋਏ ਆ। ਸੋ ਅਸੀਂ ਇਹੀ ਵੀਡੀਓ ਦੇ ਵਿੱਚ ਵੀ ਆਹੀ ਬੇਨਤੀ ਕੀਤੀ ਸੀ ਕਿ ਕੋਈ ਜਥੇਦਾਰ, ਕੋਈ ਮੁਖੀ, ਕੋਈ ਆਗੂ, ਕੋਈ ਪੰਜਾਬ ਦੀ ਧਰਤੀ ਤੇ ਹੈਗੇ ਨੇ ਜਿਹੜੇ ਜਾ ਕੇ ਉੱਥੇ ਮੋਰਚਾ ਫਤਿਹ ਕਰ ਸਕਣ। ਜੇ ਨਹੀਂ ਕਰ ਸਕਦੇ ਤਾਂ ਸਾਨੂੰ ਦੱਸ ਦੇਣ, ਚਲੋ ਦਾਸ ਤਾਂ ਸੇਵਾ ਦੇ ਵਿੱਚ ਹਾਜ਼ਰ ਹੈ ਹੀ ਹੈ। ਮੈਂ ਇਸ ਪਾਸੇ ਬਾਅਦ ਚ ਆਉਣਾ, ਤਾਂ ਸਭ ਤੋਂ ਪਹਿਲਾਂ ਸਵਾਲ ਇਹ ਕਿ ਸ੍ਰੀ ਹਜੂਰ ਸਾਹਿਬ ਨੰਦੇੜ ਦੇ ਵਿੱਚ ਬਾਬਾ ਬਲਵਿੰਦਰ ਸਿੰਘ, ਬਾਬਾ ਨਰਿੰਦਰ ਸਿੰਘ ਨੇ ਹਜੂਰ ਸਾਹਿਬ ਵਾਲੇ, ਉਹ ਲਗਾਤਾਰ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਦੇ ਨਾਲ ਇਸ ਮਾਮਲੇ ਦੇ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਜਾਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਤੁਹਾਡੀ ਅਜੇ ਤੱਕ? ਬਾਬਾ ਜੀ ਫਿਰ ਦੇਖੋ ਗੱਲ ਉੱਥੇ ਹੀ ਆ ਜਾਂਦੀ ਹੈ ਨਾ ਕਿ ਪਹਿਲੀ ਗੱਲ ਤਾਂ ਇਹ ਹੈ, ਇਹ ਕੋਈ ਮੁੱਦਾ ਕੋਈ ਦੋ ਘਰਾਂ ਦਾ ਮੁੱਦਾ ਤਾਂ ਹੈ ਨਹੀਂ ਹੈ ਕਿ ਕਿਸੇ ਨੂੰ ਪਤਾ ਨਹੀਂ ਹੈ ਨਾ। ਸਾਰੇ ਪਾਸੇ ਇਹ ਖਬਰ ਫੈਲ ਚੁੱਕੀ ਹੈ ਤੇ ਸਾਰਿਆਂ ਨੂੰ ਇਹ ਚੀਜ਼ ਦਾ ਪਤਾ ਕਿ ਕਿੱਡਾ ਵੱਡਾ ਮੁੱਦਾ ਹੈ। ਉਹੀ ਗੱਲ ਹੈ ਨਾ, ਬਾਈ ਵਾਲੀ ਕਹਿੰਦੇ ਕਿ ਵੀ ਹੁਣ ਟੁੱਟੀ ਲੱਤ ਲੈ ਕੇ ਪੁੱਤ ਜਿਹੜਾ ਹੈ ਆਪਦੇ ਪਿਓ ਕੋਲੇ ਜਾਵੇ, ਕਿ ਪਿਓ ਨੂੰ ਜਦੋਂ ਪਤਾ ਲੱਗ ਜੇ ਫਰਜ਼ ਪਿਓ ਦਾ ਬਣਦਾ ਆਉਣ ਦਾ ਕਿ ਵੀ ਪੁੱਤ ਆਪਦੀ ਟੁੱਟੀ ਲੱਤ ਲੈ ਕੇ ਜਾਊਗਾ ਉੱਥੇ। ਕੌਮ ਦੇ ਆਗੂ ਨੇ, ਜਥੇਦਾਰ ਸਾਹਿਬ ਨੇ, ਠੀਕ ਹੈ, ਬਾਬਾ ਮੇਜਰ ਸਿੰਘ ਸੋਢੀ ਜੀ ਹੋ ਗਏ ਦਸ਼ਮੇਸ਼ ਤਰਨਾ ਦਲ ਦੇ, ਉਧਰ ਬਾਬਾ ਬਕਾਲੀਏ, ਬਾਬਾ ਜੋਗਾ ਸਿੰਘ ਜੀ ਹੋ ਗਏ, ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਨੇ, ਬਾਬਾ ਰਾਜਾ ਰਾਜ ਸਿੰਘ ਜੀ ਹੋ ਗਏ, ਹੈ ਨਾ। ਅਨੇਕਾਂ ਹੀ ਜਥੇਦਾਰ ਸਾਹਿਬ ਨੇ, ਹੈ ਨਾ, ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੇ ਇਹ ਕੌਮ ਦੀ ਪੈਰਵਾਈ ਕਰਨ, ਅੱਗੇ ਹੋ ਕੇ ਤੁਰਨ। ਅਸੀਂ ਨਾਲ ਤੁਰਾਂਗੇ ਉਹਨਾਂ ਦੇ, ਇਹ ਫਰਜ਼ ਬਣਦਾ ਉਹਨਾਂ ਦਾ। ਜੇ ਉਹ ਕੌਮ ਦੇ ਜਥੇਦਾਰ ਨੇ, ਕੌਮ ਦੇ ਆਗੂ ਨੇ, ਉਹਨਾਂ ਦਾ ਫਰਜ਼ ਬਣਦਾ ਕਿ ਕੌਮ ਦੀ ਪੈਰਵਾਈ ਕਰਨ। ਅਸੀਂ ਤਾਂ ਬਾਬਾ ਜੀ ਇੰਨਾ ਵੀ ਕਹਿ ਦਿੰਦੇ ਆ ਕਿ ਵੀ ਬਾਬਾ ਜੀ ਤੁਸੀਂ ਸਾਡੇ ਮੂਹਰੇ ਵੀ ਨਾ ਤੁਰਿਓ, ਠੀਕ ਹੈ, ਸਾਡੇ ਮਗਰ ਹੀ ਤੁਰਿਓ। ਬਸ ਸਾਨੂੰ ਇੰਨੀ ਕੁ ਬੇਨਤੀ ਆ, ਸਾਨੂੰ ਤੁਸੀਂ ਇੰਨਾ ਕੁ ਬਚਨ ਕਰ ਦਿਓ ਕਿ ਬਾਬਾ ਜੀ ਜੋ ਕੁਝ ਵੀ ਹੋਊਗਾ ਅਸੀਂ ਬੈਠੇ ਆ, ਤੁਹਾਡੇ ਮਗਰ ਖੜੇ ਆ, ਬਸ ਇੰਨੀ ਸਾਨੂੰ ਸੰਤੁਸ਼ਟੀ ਮਿਲ ਜੇ। ਅਸੀਂ ਤੁਹਾਡੇ ਮੂਹਰੇ ਹੋ ਕੇ ਤੁਰਦੇ ਆ ਬਾਬਾ ਜੀ, ਤੁਸੀਂ ਮਗਰ ਹੋ ਕੇ ਤੁਰੋ। ਸਾਨੂੰ ਇਹ ਵੀ ਨਹੀਂ ਹੈ ਕਿ ਵੀ ਤੁਸੀਂ ਮੂਹਰੇ ਹੋ ਕੇ ਚੱਲੋ। ਗੁਰੂ ਸਾਹਿਬ ਦੀ ਬੜੀ ਕਿਰਪਾ ਆ, ਬੜੀ ਬਖਸ਼ੀਸ਼ ਆ ਗੁਰੂ ਸਾਹਿਬ ਜੀ ਦੀ ਦਾਸ ਤੇ ਅਸੀਂ ਮੂਹਰੇ ਹੋ ਕੇ ਗੋਲੀ ਖਾਣ ਲਈ ਅਸੀਂ ਤਿਆਰ ਬੈਠੇ ਆ, ਪਰ ਪੈਰਵਾਈ ਤਾਂ ਕਰਨ ਨਾ ਇਹ ਜਥੇਦਾਰਾਂ ਦਾ ਕੰਮ ਹੈ ਬਾਬਾ ਜੀ, ਉਹਨਾਂ ਦੇ ਫਰਜ਼ ਨੇ ਇਹ ਪੰਥ ਦੇ, ਇਹ ਜਥੇਦਾਰਾਂ ਨੂੰ ਕਰਨੇ ਪੈਣੇ ਆ। ਅਸੀਂ ਹੁਣ ਗੱਲ ਹੋਈ ਹੈ, ਸਾਨੂੰ ਕਹਿੰਦੇ ਕਿ ਵੀ ਬਾਬਾ ਜੀ ਤੁਸੀਂ ਜਾ ਕੇ ਜਥੇਦਾਰ ਸਾਹਿਬ ਨੂੰ ਮਿਲੋ। ਬਾਬਾ ਜੀ ਪਿਓ ਦੀ ਪੱਗ ਦੀ ਗੱਲ ਆ, ਹੈ ਨਾ, ਤੇ ਅਸੀਂ ਜਾ ਕੇ ਮਤਲਬ ਉਹ ਖਬਰ ਸਾਰੇ ਪਾਸੇ ਫੈਲੀ ਹੋਈ ਹੈ, ਉਸ ਤੋਂ ਬਾਵਜੂਦ ਵੀ ਸਾਨੂੰ ਜਾ ਕੇ ਦੱਸਣਾ ਪੈਣਾ ਕਿ ਵੀ ਸਾਡੇ ਪਿਓ ਦੀ ਪੱਗ ਰੋਲ ਰਹੀ ਹੈ। ਇਹ ਤਾਂ ਸਿਧਾਂਤਕ ਇਹ ਕੋਈ ਹੈ ਨਾ ਇਦਾਂ ਦੀ ਲੜਾਈ ਨਹੀਂ ਹੈ ਕਿ ਵੀ ਇੱਥੇ ਮਾਰ ਕਟਾਈ ਵਾਲਾ ਕੰਮ ਨਹੀਂ ਹੈ ਕੋਈ। ਇਹ ਬਹੁਤ ਸਿਧਾਂਤਕ ਲੜਾਈ ਆ। ਕਿਉਂ? ਅਕੋਰਡਿੰਗ ਟੂ ਕਨਸਟੀਟਿਊਸ਼ਨ ਆਫ ਇੰਡੀਆ, ਹੈ ਨਾ, ਜਿਹੜਾ ਸਿੱਖ ਧਰਮ ਆ, ਹੈ ਨਾ, ਆਦਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਨਸਟੀਟਿਊਸ਼ਨ ਆਫ ਇੰਡੀਆ ਜਿਹੜਾ ਉਹ ਜੀਵਿਤ ਗੁਰੂ ਦਾ ਦਰਜਾ ਦਿੰਦਾ ਆ। ਤੇ ਜੀਵਿਤ ਗੁਰੂ ਦਾ ਜੇ ਦਰਜਾ ਦਿੰਦਾ ਹੈ ਤੇ ਸਿੱਖ ਧਰਮ ਹੀ ਇਹ ਹੈ ਕਿ ਸਿੱਖ ਧਰਮ ਦੀ ਸ਼ੁਰੂਆਤ ਜਿਹਨੂੰ ਕਹਿੰਦੇ ਬੇਸਿਕ, ਜਿਹੜਾ ਬੇਸ ਕਹਿੰਦੇ ਆ, ਉਹ 5 ਕਕਾਰ ਨੇ ਆਮ ਸਿੱਖ ਦੇ, ਤੇ 5 ਕਕਾਰਾਂ ਚੋਂ ਕਿਰਪਾਨ 1 ਕਕਾਰ ਹੈ। ਤੇ ਜੇ ਉਹੀ ਬੰਦੇ ਤੋਂ ਤੁਸੀਂ ਲਾਮੇ ਕਰਤਾ, ਉਹ ਤੋਂ ਵਿਸਰ ਗਿਆ, ਤੇ ਫਿਰ ਸਿੱਖੀ ਦਾ ਤਾਂ ਫਿਰ ਸਿਧਾਂਤ ਹੀ ਖਤਮ ਹੋ ਗਿਆ। ਫਿਰ ਜੀਵਿਤ ਗੁਰੂ ਕਹਿ ਕੇ ਆਦਿ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਅਸੀਂ ਫਿਰ ਜੀਵਿਤ ਗੁਰੂ ਦਾ ਦਰਜਾ ਕਿਹੜੇ ਹਿਸਾਬ ਨਾਲ ਕਹਿ ਰਹੇ ਕਿ ਅਸੀਂ ਦੇ ਰਹੇ ਹਾਂ? ਦੂਜੀ ਗੱਲ, ਇਹ ਜਿੱਥੇ ਤੱਕ ਆ ਇਹ ਇੱਕ ਧੱਕਾ ਆ, ਕਿਉਂਕਿ ਲਾਅ ਇਹ ਨਹੀਂ ਕਹਿੰਦਾ। ਬਾਕੀ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਕਾਨੂੰਨੀ ਲੜਾਈ ਵੀ ਲੜ ਰਹੇ ਹਾਂ, ਆਪਣੀ ਸਾਡੀ ਤਿਆਰੀ ਆ ਪੂਰੀ, ਠੀਕ ਆ। ਕਾਨੂੰਨ ਦੇ ਤਰੀਕੇ ਦੇ ਨਾਲ ਇਹਨੂੰ ਅਸੀਂ ਕੋਰਟ ਦੇ ਵਿੱਚ ਵੀ ਇਹਦੀ ਆਪਣੀ ਪਟੀਸ਼ਨ ਫਾਈਲ ਕਰਾਂਗੇ, ਇਹਦੀ ਤਰੀਕੇ ਦੇ ਨਾਲ ਸਾਰਾ ਕੁਝ ਕਰਕੇ, ਐਵੀਡੈਂਸ ਵਗੈਰਾ ਸਾਰੇ ਇਕੱਠੇ ਕਰਕੇ। ਬਾਕੀ ਦੇਖੋ ਗੁਰੂ ਸਾਹਿਬ ਜਿਵੇਂ ਦਇਆ ਕਰਨ, ਜੋ ਮਹਾਰਾਜ ਦਾ ਹੁਕਮ ਹੋ। ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਸਿੱਖਾਂ ਨੇ ਇੱਕ ਲੰਬੀ ਲੜਾਈ ਲੜ ਕੇ ਕਿਰਪਾਨ ਨੂੰ ਆਜ਼ਾਦ ਕਰਾਇਆ, ਪਰ ਇੱਥੇ ਤੇ ਕਿਰਪਾਨ ਬਿਲਕੁਲ ਆਜ਼ਾਦ ਸੀ। ਕਿਰਪਾਨ ਵਾਲਿਆਂ ਨੇ ਇਹ ਵੀ ਸਰੋਤਾਂ ਦੇ ਵਿੱਚ ਜਾਣਕਾਰੀ ਮਿਲਦੀ ਹੈ ਕਿ 90% ਕੁਰਬਾਨੀਆਂ ਕੀਤੀਆਂ, ਪਰ ਇੱਥੇ ਕਿਰਪਾਨ ਦੇ ਉੱਪਰ ਨੰਦੇੜ ਦੇ ਵਿੱਚ ਪਾਬੰਦੀ ਲੱਗਣੀ ਬਹੁਤ ਸਾਰੇ ਸਵਾਲੀਆ ਚਿੰਨ੍ਹ ਖੜੇ ਕਰਦੀ ਹੈ। ਨਹੀਂ ਦੇਖੋ, ਸਵਾਲੀਆ ਚਿੰਨ੍ਹ ਹੈਗੇ ਆ, ਤੇ ਜਨਤਾ ਵੀ, ਅਸੀਂ ਇੱਕ ਚੀਜ਼ ਦੇਖੀ, ਜਨਤਾ ਵੀ ਹੌਲੀ ਹੌਲੀ ਜਾਗਰੂਕ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਹੁਣ ਕੱਲ ਜਿਹੜੀ ਅਸੀਂ ਵੀਡੀਓ ਪਾਈ ਹੈ, ਉਸ ਵੀਡੀਓ ਦੇ ਉੱਤੇ ਥੱਲੇ ਇਹ ਵੀ ਕਮੈਂਟ ਆ ਰਹੇ ਆ, ਕਹਿੰਦੇ ਕਿ ਵੀ RSS ਤੇ BJP ਵਾਲੇ ਨਿਹੱਤਾ ਕਰਕੇ ਜਿਹੜਾ ਸਿੰਘਾਂ ਨੂੰ ਮਾਰਨਾ ਚਾਹੁੰਦੇ ਆ। ਕੁਝ ਬੰਦੇ ਦੇ ਇੱਦਾਂ ਦੇ ਕਮੈਂਟਸ ਵੀ ਆ ਰਹੇ ਆ। ਆਪ ਜੀ ਸਾਡੀ ਵੀਡੀਓ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਭਾਵੇਂ ਵੇਖ ਸਕਦੇ ਹੋ, ਕਾਫੀ ਕਮੈਂਟ ਲੋਕ ਵੀ ਜਾਗਰੂਕ ਨੇ।
ਪਰ ਚਲੋ ਦੇਖੋ ਅਸੀਂ ਕਿਸੇ ਸਰਕਾਰ ਨੂੰ ਮਾੜਾ ਨਹੀਂ ਕਹਿੰਦੇ ਹੈ ਨਾ, ਅਸੀਂ ਕੋਈ ਨਹੀਂ ਹੁੰਦੇ ਕਿ ਕਿਸੇ ਨੂੰ ਟੈਗ ਦੇਣ ਵਾਲੇ ਕਿ ਇਹ ਸਹੀ ਹੈ ਕਿ ਇਹ ਗਲਤ ਹੈ, ਜਦੋਂ ਤੱਕ ਹੈ ਨਾ ਇਨਵੈਸਟੀਗੇਸ਼ਨ ਨਾ ਹੋਵੇ ਜਾਂ ਪ੍ਰੋਪਰ ਕਿਸੇ ਦਾ ਪਤਾ ਨਾ ਲੱਗੇ ਕਿ ਕੀ ਗੱਲ ਹੈ ਕੀ ਨਹੀਂ ਹੈ। ਸੋ ਗੱਲ ਇਦਾਂ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਬੀਜੇਪੀ ਕਰਾ ਰਹੀ ਹੈ, ਆਰਐਸਐਸ ਕਰਾ ਰਹੀ ਹੈ, ਕੋਈ ਆਮ ਆਦਮੀ ਹੈ, ਕੋਈ ਵੀ ਹੈ, ਠੀਕ ਆ। ਬਟ ਗੱਲ ਇਹ ਹੈ ਕਿ ਵੀ ਇਸ ਚੀਜ਼ ਦੀ ਜਿਹੜੀ ਉਹ ਜਾਂਚ ਬਹੁਤ ਜ਼ਰੂਰੀ ਆ, ਪਹਿਲਾਂ ਇਸ ਚੀਜ਼ ਦੀ ਜਾਂਚ ਹੋਵੇ ਕਿ ਕੌਣ ਕਰ ਰਿਹਾ, ਕਿਉਂਕਿ ਲਾਅ ਤਾਂ ਦੇਖੋ ਇਹ ਪਰਮਿਸ਼ਨ ਦਿੰਦਾ ਨਹੀਂ ਹੈ, ਕਨਸਟੀਟਿਊਸ਼ਨ ਆਫ ਇੰਡੀਆ ਦਾ ਪਰਮਿਸ਼ਨ ਦਿੰਦਾ ਨਹੀਂ ਹੈ ਕਿ ਤੁਸੀਂ ਕਿਰਪਾਨਾਂ ਨੂੰ ਜ਼ਬਤ ਕਰੋ ਹੈ ਨਾ। ਤੇ ਪੁਲਿਸ ਜਿਹੜੀ ਹੈ ਉਹ ਲਾਅ ਤੋਂ ਬਾਹਰ ਨਹੀਂ ਹੈ, ਪੁਲਿਸ ਕਾਨੂੰਨ ਤਾਂ ਕਾਨੂੰਨ ਹੀ ਹੈ ਨਾ ਜੀ, ਕਾਨੂੰਨ ਤੋਂ ਬਾਹਰ ਤਾਂ ਨਹੀਂ ਹੋ ਸਕਦਾ। ਤੇ ਇਹ ਕਿਹੜੇ ਸ਼ਰਾਰਤੀ ਅਨਸਰ ਨੇ ਵਿੱਚ ਇਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਜਿਹੜੇ ਬੰਦੇ ਵਿੱਚ ਇਹ ਖਰਾਬੀਆਂ ਇਦਾਂ ਦੀ ਕਰ ਰਹੇ ਆ, ਸਿੱਖਾਂ ਦੀ ਛਵੀ ਨੂੰ ਜਿਹੜੇ ਦਾਗ ਲਾ ਰਹੇ ਆ, ਤੇ ਆ ਜਿਹੜੇ ਸ਼੍ਰੀ ਗੁਰੂ ਨਾਨਕ ਨਾਮ ਲੈਵਾ ਸੰਗਤ ਦਾ ਹਿਰਦਾ ਵਲੂੰਧ ਰਹੇ ਆ, ਇਹ ਜਿਹੜੇ ਬੰਦੇ, ਇਹਨਾਂ ਨੂੰ ਸਜ਼ਾ ਬਣੂਗੀ, ਫਿਰ ਇਹਨਾਂ ਦੀ ਮਿਲਣੀ ਵੀ ਚਾਹੀਦੀ ਹੈ ਇਹਨਾਂ ਨੂੰ। ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਲੰਘੇ ਸਮੇਂ ਦੇ ਦਰਮਿਆਨ 9ਵੀਂ ਪਾਤਸ਼ਾਹੀ ਦਾ ਜਿਹੜਾ ਉਹਨਾਂ ਨੇ ਸ਼ਹੀਦੀ ਦਿਹਾੜਾ ਮਹਾਰਾਸ਼ਟਰ ਸਰਕਾਰ ਦੇ ਨਾਲ ਮਿਲ ਕੇ ਮਨਾਇਆ ਸੀ, ਔਰ ਨਾਲ ਹੀ ਉਹਨਾਂ ਨੇ ਬਹੁਤ ਸਾਰੀਆਂ ਉੱਥੇ ਸਟੇਜ ਤੋਂ ਉਹਨਾਂ ਸ਼ਖਸੀਅਤਾਂ ਨੂੰ ਸਰੋਪਾਓ ਦੇ ਨਾਲ ਨਵਾਜਿਆ, ਬਹੁਤ ਸਾਰੀ ਉਪਮਾ ਵੀ ਕੀਤੀ। ਇਸ ਚੀਜ਼ ਨੂੰ ਲੈ ਕੇ ਕੋਈ ਗੱਲਬਾਤ ਹੋਈ? ਉਹਨਾਂ ਨੇ ਜਿਵੇਂ ਕਿਹਾ ਸੀ ਮਹਾਰਾਸ਼ਟਰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਤਾਂ ਇਸ ਸੰਜੀਦਾ ਮਸਲੇ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਕਾਇਮ ਹੋ ਸਕਿਆ? ਬਾਬਾ ਜੀ ਗੱਲ ਉਹੀ ਦੁਬਾਰਾ ਰਿਪੀਟ ਕਰਾਂਗੇ ਕਿ ਅਸੀਂ ਆਪਦੀ ਟੁੱਟੀ ਲੱਤ ਲੈ ਕੇ ਤਾਂ ਅਸੀਂ ਪਿਓ ਕੋਲੇ ਜਾਵਾਂਗੇ ਨਹੀਂ, ਇਹ ਪਿਓ ਦਾ ਫਰਜ਼ ਬਣਦਾ, ਠੀਕ ਹੈ, ਕਿ ਆਪਦੇ ਪੁੱਤ ਦਾ ਹਾਲ ਚਾਲ ਪਤਾ ਕਰੇ ਆ ਕੇ, ਠੀਕ ਹੈ। ਦੂਜੀ ਗੱਲ ਇਹ ਆ, ਜਿਹੜੀ ਗੱਲ ਅਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ ਆ, ਉਹ ਵੀਡੀਓ ਇੰਨੀ ਕੁ ਚੱਲ ਚੁੱਕੀ ਆ, ਸਾਨੂੰ ਨਹੀਂ ਲੱਗਦਾ ਕਿ ਕਿਸੇ ਜਥੇਦਾਰ ਕੋਲੇ ਨਹੀਂ ਪਹੁੰਚੀ ਹੋਣੀ, ਠੀਕ ਹੈ ਜੀ। ਬਤੌਰ ਗੁਰੂ ਦਾ ਸਿੰਘ ਹੋਣ ਦੇ ਨਾਤੇ ਸਾਰੇ ਫਰਜ਼ ਸਾਡੇ ਨਹੀਂ ਹੈ, ਸਾਡੇ ਤੋਂ ਜਿੰਨੀ ਕੁ ਸੇਵਾ ਹੁੰਦੀ ਆ ਅਸੀਂ ਨਿਭਾਈ ਜਾਂਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਇਹ ਸਾਡੇ ਮੁਖੀਆਂ ਦੇ ਕਾਰਜ ਨੇ, ਪਰ ਠੀਕ ਹੈ ਸਾਨੂੰ ਕਰਨੇ ਪੈ ਰਹੇ ਹੈ, ਠੀਕ ਹੈ। ਅਸੀਂ ਸ਼ੁਕਰਗੁਜ਼ਾਰ ਹੀ ਹਾਂ ਉਸ ਪ੍ਰਮਾਤਮਾ ਦਾ, ਸ਼ਾਇਦ ਉਸ ਨੇ ਅਕਾਲ ਪੁਰਖ ਨੇ ਸਾਨੂੰ ਇਸ ਲਾਇਕ ਬਣਾਇਆ ਅਤੇ ਚੁਣਿਆ ਸਾਨੂੰ। ਪਰ ਠੀਕ ਹੈ ਬਾਬਾ ਜੀ, ਦਿਲ ਦੁਖਦਾ ਆ ਕਿ ਕਾਰਜ ਕਿਸੇ ਦੇ ਆ, ਫਰਜ਼ ਕਿਸੇ ਦੇ ਆ, ਕਰਨੇ ਸਾਨੂੰ ਪੈ ਰਹੇ ਆ, ਪਰ ਚਲੋ ਮਹਾਰਾਜ ਕਰਾਉਣ ਵਾਲੇ ਨੇ, ਠੀਕ ਹੈ, ਅਤੇ ਮਹਾਰਾਜ ਕਰਾਉਣਗੇ ਆਪੇ ਸੇਵਾ ਜਿੱਦਾਂ ਵੀ ਹੈ। ਪਰ ਅਸੀਂ ਤਾਂ ਬਾਬਾ ਜੀ ਨਾ ਕਿਸੇ ਨਾਲ ਗੱਲਬਾਤ ਕੀਤੀ ਅਤੇ ਨਾ ਅਸੀਂ ਕਰਾਂਗੇ। ਅਸੀਂ ਤਾਂ ਓਪਨ ਆਪਣੇ ਸੋਸ਼ਲ ਮੀਡੀਆ ਰਾਹੀਂ ਇੱਕ ਵਾਰ ਦੱਸਤਾ ਕਿ ਭਾਈ ਸਾਡੀ ਲੱਤ ਟੁੱਟੀ ਹੋਈ ਹੈ, ਦੱਸ ਦਿਓ ਕੀ ਕਰਨਾ ਹੈ, ਠੀਕ ਹੈ ਨਾ। ਹੁਣ ਦੇਖ ਕੌਣ ਆਊਗਾ, ਕੌਣ ਕੀ ਕਹੂਗਾ, ਉਹ ਬਾਅਦ ਦੀਆਂ ਗੱਲਾਂ ਨੇ। ਹਾਲ ਫਿਲਹਾਲ ਤੱਕ ਸਾਨੂੰ ਨਹੀਂ ਲੱਗਦਾ ਕਿਸੇ ਨੇ ਸੌਂ ਕੇ ਉੱਠਣਾ। ਇੱਥੇ ਵੀ ਆਪ ਜੀ ਦੇਖ ਲਿਓ, ਜਾਣਾ ਸਾਨੂੰ ਹੀ ਪੈਣਾ ਹਾਰ ਕੇ ਮੁੜ ਕੇ। ਮੈਂ ਆਪ ਜੀ ਨੂੰ ਅੱਜ ਹੀ ਦੱਸ ਦਿੰਦਾ ਆ, ਇੱਥੇ ਕਿਸੇ ਨੇ ਨਹੀਂ ਪਹੁੰਚਣਾ, ਇੱਥੇ ਹਾਰ ਕੇ ਸਾਨੂੰ ਹੀ ਜਾਣਾ ਪੈਣਾ ਆ। ਅਤੇ ਤਿਆਰੀ ਵੀ ਹੈ ਸਾਡੀ, ਚਾਲਾ ਵੀ ਹੈ, ਅਸੀਂ ਕਿਸੇ ਦੇ ਇੰਤਜ਼ਾਰ ਨਹੀਂ ਕਰਦੇ। ਸਾਡਾ ਆਲਮੋਸਟ ਚਾਲਾ ਡਨ ਹੋ ਚੁੱਕਿਆ ਆ, ਬਸ ਥੋੜ੍ਹਾ ਕੁ ਰਹਿੰਦੀ ਆ ਸੇਵਾਵਾਂ ਇੱਥੇ ਜਿਹੜੀਆਂ, ਉਹ ਅਸੀਂ ਫਾਰਗ ਕਰਕੇ ਅਤੇ ਉਸ ਤੋਂ ਬਾਅਦ, ਕਿਉਂਕਿ ਹੁਣ ਸੰਤ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡ ਰੈਣਾ ਦਾ ਸ਼ਹੀਦੀ ਦਿਹਾੜਾ ਵੀ ਆ, ਬਹੁਤ ਨੇੜੇ ਆ, ਅਤੇ ਸ਼ਹੀਦੀ ਦਿਹਾੜਿਆਂ ਕਰਕੇ ਇੱਥੇ ਸਮਾਗਮ ਹੋਣ ਕਰਕੇ ਥੋੜ੍ਹਾ ਜਿਹਾ ਸਮਾਂ ਉਲਝ ਰਿਹਾ ਆ। ਬਟ ਕੋਈ ਨਹੀਂ, ਗੁਰੂ ਸਾਹਿਬ ਕਰਾਉਣ ਵਾਲੇ ਆਪ ਨੇ, ਮਹਾਰਾਜ ਨੇ ਸੇਵਾ ਲੈ ਲੈਣੀ ਹੈ, ਅਤੇ ਇਹ ਵੀ ਸੇਵਾ ਜਿੱਥੇ ਤੱਕ ਲੱਗਦਾ ਗੁਰੂ ਮਹਾਰਾਜ ਜੀ ਨੇ ਦਾਸ ਦੀ ਝੋਲੀ ਪਾਉਣਗੇ, ਅਤੇ ਮਹਾਰਾਜ ਕਿਰਪਾ ਕਰਨ, ਅਤੇ ਦੇਖਦੇ ਹਾਂ ਅੱਗੇ ਕੀ ਹੁੰਦਾ। ਪੰਥ ਦੇ ਮੁੱਦੇ 'ਤੇ ਬਹੁਤਾ ਤਾਂ ਖਾਸ ਤੌਰ 'ਤੇ ਜਿਹੜਾ ਨਵਾਂ ਮੁੱਦਾ ਨੰਦੇੜ ਦੇ ਨਾਲ ਸੰਬੰਧਿਤ ਉੱਭਰ ਕੇ ਸਾਹਮਣੇ ਆਇਆ, ਕਿਰਪਾਨ ਦਾ ਮਸਲਾ ਆ। ਕਿਰਪਾਨ ਦੇ ਮਸਲੇ ਦੇ ਉੱਪਰ ਲੱਗਦਾ ਨਹੀਂ ਕਿ ਜਿੰਨੀਆਂ ਵੀ ਨਿਹੰਗ ਸਿੰਘ ਸੰਪਰਦਾਵਾਂ ਨੇ, ਜਥੇਬੰਦੀਆਂ ਨੇ, ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਨੂੰ ਇੱਕ ਪਲੈਟਫਾਰਮ 'ਤੇ ਆ ਕੇ ਸਾਰੇ ਮਤਭੇਦ ਦੂਰ ਕਰਕੇ ਇਹ ਜਿਹੜੀ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਆਈ ਤਾਂ ਲੱਗਦਾ ਲੜਨ ਦੀ ਜ਼ਰੂਰਤ ਹੈ। ਜ਼ਰੂਰਤ ਤਾਂ ਹੈਗਾ ਹੈ ਜੀ, ਪਰ ਗੱਲ ਤਾਂ ਉਹੀ ਹੈ ਨਾ ਕਿ ਵੀ ਖੜੂਗਾ ਕੌਣ, ਕਿੱਥੇ ਇਕੱਠੇ ਹੁੰਦੇ ਨੇ ਇਹ, ਕਿੰਨਾ ਜ਼ੋਰ ਲਾ ਲਿਆ, ਕਿੰਨੇ ਕੁ ਪਿੱਟ ਗਏ, ਕੋਈ ਹੈ ਹੀ ਨਹੀਂ ਹੈ ਹੁਣ ਇਕੱਠਾ ਕਰਨ ਵਾਲਾ। ਇਕੱਠੇ ਕਰਨ ਦੀ ਤਾਂ ਗੱਲ ਹੀ ਨਹੀਂ ਹੁੰਦੀ ਨਾ। ਕੋਈ ਆਪਦਾ ਕੋਈ ਇੱਧਰ ਨੂੰ ਤੁਰਿਆ, ਕੋਈ ਸੱਜੇ ਨੂੰ ਤੁਰਿਆ, ਕੋਈ ਖੱਬੇ ਨੂੰ ਤੁਰਿਆ, ਕਿ ਕੋਈ ਕਿ ਇੱਕ ਪਾਸੇ ਦਾ ਕੋਈ ਸਟੈਂਡ ਹੋਵੇ, ਕੋਈ ਇੱਕ ਪਾਸੇ ਬੰਦਾ ਕੋਈ ਸਟੈਂਡ ਹੋਵੇ, ਕਿਸੇ ਨੂੰ ਪਤਾ ਹੋਵੇ, ਚਲੋ ਕੋਈ ਪੈਰਵਾਈ ਕਰੇ। ਪੈਰਵਾਈ ਕੌਣ ਕਰ ਰਿਹਾ ਆ? ਇਹ ਤਾਂ ਬਾਬਾ ਬਹਾਦਰ ਸਿੰਘ ਜੀ ਦੇ ਸਮੇਂ ਦੀ ਗੱਲ ਹੀ ਆ, ਜਦੋਂ ਹੈ ਨਾ ਬਾਬਾ ਜੀ ਉਹਨੇ ਇਕੱਠਾ ਕਰਨ ਲੱਗੇ ਸੀਗੇ ਬੁੱਢੇ ਦਲ ਨੂੰ, ਜਿਹੜੇ ਵਿਛੜੇ ਪਏ ਸੀਗੇ, ਹੈ ਨਾ, ਟੁੱਟੇ ਹੋਏ ਆ ਅੱਜ। ਇਹ ਤਾਂ ਉਹਨਾਂ ਸਮਿਆਂ ਦੀਆਂ ਗੱਲਾਂ ਨੇ। ਉਸ ਟਾਈਮ ਮਹਾਂਪੁਰਖ ਜੇ ਕੁਛ ਕਰ ਜਾਂਦੇ ਆ। ਉਹ ਤਾਂ ਹੀ ਕਹਿੰਦੇ ਬਾਬਾ ਬਹਾਦਰ ਸਿੰਘ ਜੀ ਦੀ ਕਮੀ ਜਿਹੜੀ ਆ ਉਹ ਪੰਥ ਨੂੰ ਉਹ ਕਦੇ ਪੂਰੀ ਨਹੀਂ ਹੋ ਸਕਦੀ, ਹੈ ਨਾ। ਬਾਕੀ ਗੁਰੂ ਸਾਹਿਬ ਕਰਨ ਦੇ ਆ, ਦੇਖੋ ਹੋਣਾ ਚਾਹੀਦਾ। ਅਸੀਂ ਵੀ ਬੇਨਤੀ ਕਰਾਂਗੇ ਕਿ ਬਾਬਾ ਜੀ ਸਾਰੇ ਹੀ ਹੈ ਨਾ ਸਾਡੇ ਸਤਿਕਾਰਯੋਗ ਨੇ, ਸਾਰੇ ਜਥੇਦਾਰ ਸਾਹਿਬ ਨੇ, ਹੈ ਨਾ, ਸਾਰੇ ਹੀ ਜਿਹੜੇ ਆ ਉਹ ਪੰਥ ਦੀ ਪੈਰਵਾਈ ਕਰਦੇ ਆ, ਹੈ ਨਾ। ਆਪ ਜੀ ਗੁਰੂਆਂ ਦੇ ਦਿੱਤੇ ਸਾਡੇ ਨਿਸ਼ਾਨ ਨਗਾਰੇ ਆਪ ਜੀਆਂ ਦੇ ਕੋਲ ਨੇ, ਅਤੇ ਆਪ ਜੀ ਸਾਰਿਆਂ ਦਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਇੱਕ ਨਿਸ਼ਾਨ ਥੱਲੇ ਇਕੱਠੇ ਹੋ ਕੇ
ਤੇ ਇਹ ਚੀਜ਼ ਤੇ ਅਸੀਂ ਡਟ ਕੇ ਹੈ ਨਾ ਅਸੀਂ ਮੂਹਰੇ ਹੋ ਕੇ ਚੱਲੀਏ, ਅਸੀਂ ਮੂਹਰੇ ਹੋ ਕੇ ਤੁਰਾਂਗੇ ਬਾਬਾ ਜੀ। ਸਾਨੂੰ ਆਪ ਜੀ ਕੋਈ ਵੀ ਜਥੇਦਾਰ ਸਾਹਿਬ ਸਾਨੂੰ ਫੋਨ ਕਰ ਸਕਦਾ ਆ, 62 41 41 85 ਸਾਡਾ ਨੰਬਰ ਆ, ਠੀਕ ਆ। ਸਾਨੂੰ ਫੋਨ ਕਰ ਦਿਓ ਬਾਬਾ ਜੀ। ਸਭ ਤੋਂ ਪਹਿਲਾਂ ਮੂਹਰੇ ਗੋਲੀ ਅਸੀਂ ਖਾਣ ਨੂੰ ਤਿਆਰ ਬੈਠੇ ਆ, ਜਿੱਥੇ ਕਹੋਗੇ ਉੱਥੇ ਮੂਹਰੇ ਹੋ ਕੇ ਚੱਲਾਂਗੇ, ਕੀ ਦਿਬਰੂਗੜ੍ਹ ਤੇ ਕੀ ਨਾਂਦੇੜ। ਪਰ ਇੱਕ ਵਾਰ ਇਹ ਆ ਕਿ ਜੇ ਆਪ ਜੀ ਕੌਮ ਦੀ ਪੈਰਵਾਈਆਂ ਕਰ ਰਹੇ ਹੋ, ਆਪ ਗੁਰੂ ਮਹਾਰਾਜ ਦੇ ਨਿਸ਼ਾਨ ਨਗਾਰੇ ਆਪ ਜੀ ਨੇ ਸਾਂਭੇ ਹੋਏ ਆ, ਪੰਜਾਬ ਦੀ ਨਿਹੰਗ ਸਿੰਘਾਂ ਦੀ ਵਿਰਾਸਤ ਆਪ ਜੀ ਸਾਰੇ ਸਾਂਭ ਰਹੇ ਹੋ, ਤੇ ਆਪ ਜੀ ਦਾ ਥਾਪੜਾ ਸਾਨੂੰ ਬਹੁਤ ਜ਼ਰੂਰੀ ਆ। ਜਿੱਦੇ ਆਪ ਜੀ ਨੇ ਸਾਨੂੰ ਥਾਪੜਾ ਦਿੱਤਾ, ਮੂਹਰੇ ਹੋ ਕੇ ਤੁਰਾਂਗੇ। ਜਿਹੜੇ ਮਰਜ਼ੀ ਜਥੇਦਾਰ ਸਾਹਿਬ ਸਾਨੂੰ ਫੋਨ ਕਰ ਸਕਦੇ ਨੇ। ਬਿਲਕੁਲ, ਹਾਲ ਦੇ ਵਿੱਚ ਨਵਾਂ ਉੱਭਰ ਕੇ ਜਿਹੜਾ ਮਾਮਲਾ ਸਾਹਮਣੇ ਆਇਆ ਨੰਦੇੜ ਦੇ ਨਾਲ ਸੰਬੰਧਿਤ ਕਿ 5000 ਦੇ ਕਰੀਬ ਜਿਹੜੀਆਂ ਕਿਰਪਾਨਾਂ ਨੇ ਜਾਂ ਆਰ ਸ਼ਸਤਰ ਨੇ ਉਹ ਜ਼ਬਤ ਕੀਤੇ ਗਏ ਨੇ ਔਰ ਇਸੇ ਨੂੰ ਲੈ ਕੇ ਮੁਕੱਦਮੇ ਵੀ ਦਰਜ ਹੋਏ ਨੇ। ਤਾਂ ਖਾਸ ਤੌਰ ਤੇ ਭਵਿੱਖ ਦੇ ਗਰਭ ਦੇ ਵਿੱਚ ਇਹ ਵੱਡਾ ਸਵਾਲ ਹੈ ਕਿ ਇਸ ਸੰਜੀਦਾ ਮਸਲੇ ਦੇ ਬਾਬਤ ਜਿਹੜੀ ਹਕੀਕੀ ਕਾਰਵਾਈ ਹੈ ਉਹ ਕੀ ਹੋਵੇਗੀ ਔਰ ਨਿਹੰਗ ਸਿੰਘ ਸੰਪਰਦਾਵਾਂ ਸਿੱਖ ਜਥੇਬੰਦੀਆਂ ਦਾ ਇਸ ਸੰਜੀਦਾ ਮਸਲੇ ਦੇ ਉੱਪਰ ਰੁਖ ਕਿਸ ਤਰੀਕੇ ਦਾ ਹੋ ਸਕਦਾ ਹੈ। ਤਾਂ ਅੱਗੇ ਵੀ ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਉਹ ਇਕੱਤਰ ਕਰਨ ਦਾ ਯਤਨ ਕਰਾਂਗੇ। ਅੱਗੇ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।